ਸ਼ਿਕਾਗੋ ਤੋਂ ਬਹੁਤ ਹੀ ਮਾੜੀ ਖਬਰ ਆ ਰਹੀ ਹੈ। ਅੱਜ ਸ਼ਿਕਾਗੋ ਦੇ ਵਿੱਚ 4th ਜੁਲਾਈ ਦੀ ਪਰੇਡ ਹਾਈਲੈਂਡ ਪਾਰਕ ਏਰੀਏ ਦੇ ਵਿੱਚ ਚੱਲ ਰਹੀ ਸੀ, ਜਿੱਥੇ ਇੱਕ ਸ਼ੂਟਰ ਨੇ ਇੱਕ ਰੂਫ ਤੋਂ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਹਦੇ ਨਾਲ 6 ਜਾਣਿਆਂ ਦੀ ਮੌਤ ਹੋ ਚੁੱਕੀ ਆ ਹੁਣ ਤੱਕ, ਤੇ 2 ਦਰਜਨ ਦੇ ਕਰੀਬ ਲੋਕਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਗਿਆ ਹੈਗਾ। ਹਾਈਲੈਂਡ ਪਾਰਕ ਏਰੀਆ ਬਹੁਤ ਹੀ ਨਾਈਸ ਤੇ ਮਹਿੰਗਾ ਏਰੀਆ ਆ। ਕਦੇ ਕਦੇ ਉੱਥੇ ਇਦਾਂ ਦਾ ਕੋਈ ਕ੍ਰਾਈਮ ਨਹੀਂ ਹੋਇਆ। ਕ੍ਰਾਈਮ ਉੱਥੇ ਬਹੁਤ ਘੱਟ ਆ, ਵਧੀਆ ਏਰੀਆ ਆ, ਪਰ ਹਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਵੀ ਜਿਸ ਨੇ ਵੀ ਗੋਲੀਆਂ ਚਲਾਈਆਂ ਉਹ ਕੌਣ ਹੈਗਾ। ਹਜੇ ਤੱਕ ਕੋਈ ਅਰੈਸਟ ਵੀ ਨਹੀਂ ਹੋਇਆ ਹੈਗਾ। ਇਸ ਸੰਬੰਧ ਦੇ ਵਿੱਚ FBI ਤੇ ਹੋਰ ਜਿੰਨੀਆਂ ਵੀ ਗਵਰਨਮੈਂਟ ਦੀਆਂ ਏਜੰਸੀਜ਼ ਹੈਗੀਆਂ ਉਹ ਸਾਰੀਆਂ ਇਨਵੋਲਵ ਆ। FBI ਨੇ ਆਪਣਾ ਨੰਬਰ 1800 ਕਾਲ FBI ਕਰਕੇ ਵੀ ਦਿੱਤਾ ਹੈ, ਜੇ ਕਿਸੇ ਦੇ ਕੋਲ ਕੋਈ ਇਨਫੋਰਮੇਸ਼ਨ ਹੋਵੇ ਤਾਂ ਇਮੀਡੀਏਟਲੀ ਉਹਨਾਂ ਨੂੰ ਦੱਸਿਆ ਜਾਵੇ। ਜੀ ਬਿਲਕੁਲ, ਇਹ ਪਰੇਡ ਚੱਲ ਰਹੀ ਸੀ ਹਾਈਲੈਂਡ ਪਾਰਕ, ਜਿਹੜਾ ਪੌਸ਼ ਇਲਾਕਾ ਆ ਉੱਥੇ ਦਾ, ਤੇ ਉੱਥੋਂ ਰੂਫ ਟਾਪ ਤੋਂ ਕਹਿੰਦੇ ਕਿਸੇ ਨੇ ਛੱਤ ਤੋਂ ਗੋਲੀਆਂ ਜਿਹੜੀਆਂ ਇਹ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਗੋਲੀकांड ਦੀ ਘਟਨਾ ਦੀ ਜਦੋਂ ਲੋਕਾਂ 'ਚ ਭਜਦੜ ਮਚੀ, ਉਸ ਦੀਆਂ ਵੀਡੀਓਜ਼ ਆਨਲਾਈਨ ਸੋਸ਼ਲ ਮੀਡੀਆ ਦੇ ਉੱਤੇ ਫੈਲ ਰਹੀਆਂ ਨੇ। ਇਸ ਮੌਕੇ ਉਸ ਦੀ ਮੈਨ ਹੰਟ ਤੇ ਜਾਰੀ ਹੈ। ਚਿੱਟੇ ਮੂਲ ਦਾ ਦੱਸਿਆ ਜਾਂਦਾ ਆ, ਤੇ ਹਾਲ ਦੀ ਘੜੀ ਜਿਹੜੀ ਉਹ ਦੱਸਿਆ ਜਾਂਦਾ ਵੀ ਵਾਈਟ ਮੈਨ ਬਿਟਵੀਨ 18 ਐਂਡ 20, 18 ਤੋਂ 20 ਸਾਲ ਦਾ ਨੌਜਵਾਨ ਜਿਹੜਾ ਆ ਉਹ ਦੱਸਿਆ ਗਿਆ ਆ। ਛੋਟੇ ਜਿਹੇ ਕਹਿੰਦਾ ਬਿਲਡ ਹੈਗੀ ਆ, ਲੰਬੇ ਵਾਲ ਸੀਗੇ ਤੇ ਟੀ-ਸ਼ਰਟ ਜਿਹੜੀ ਉਸਨੇ ਪਾਈ ਹੋਈ ਸੀ, ਤੇ ਪੁਲਿਸ ਨੇ ਅਜੇ ਵੀ ਉਸਨੂੰ ਖਤਰਨਾਕ ਜਿਹੜਾ ਉਹ ਦੱਸਿਆ ਆ, ਤੇ ਲੋਕਾਂ ਨੂੰ ਕਿਹਾ ਆ ਵੀ ਤੁਸੀਂ ਆਪਣਾ ਬਚਾਅ ਕਰਕੇ ਜਿਹੜਾ ਉਹ ਰੱਖੋ। ਲੇਕ ਕਾਉਂਟੀ ਦੇ ਵਿੱਚ ਪੈਂਦਾ ਇਹ ਇਲਾਕਾ ਜਿੱਥੇ ਇਹ ਗੋਲੀकांड ਹੋਈ। ਉੱਥੋਂ ਦੇ ਕੋਰਨਰ ਜੈਨੀਫਰ ਬਨੈਕ, ਉਹਨਾਂ ਨੇ ਕਿਹਾ ਵੀ 5 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ, ਜਦ ਕਿ ਇੱਕ ਜਣਾ ਹਸਪਤਾਲ ਦੇ ਵਿੱਚ ਦਮ ਤੋੜ ਗਿਆ। ਇਹ ਜਿਹੜੀ ਕੋਰਨਰ ਹੈਗੀ ਆ ਉਹਨਾਂ ਨੇ ਜਿਹੜੇ ਵਿਕਟਮਸ ਬਾਰੇ ਜਾਣਕਾਰੀ ਦਿੱਤੀ ਆ। 31 ਲੋਕਾਂ ਨੂੰ ਹਸਪਤਾਲਾਂ ਦੇ ਵਿੱਚ, 2 ਵੱਖ-ਵੱਖ ਹਸਪਤਾਲਾਂ ਦੇ ਵਿੱਚ ਲੈ ਕੇ ਜਾਇਆ ਗਿਆ। ਇੱਕ ਪਾਸੇ ਤਾਂ ਅਮਰੀਕਾ ਦੇ ਵਿੱਚ ਆਜ਼ਾਦੀ ਦਾ ਦਿਹਾੜਾ ਬੜੇ ਕਹਿ ਲਓ ਵੀ ਸ਼ਾਨੋ ਸ਼ੌਕਤ ਦੇ ਨਾਲ ਦੁਨੀਆ ਭਰ ਦੇ ਵਿੱਚ ਅਮਰੀਕਾ ਦੇ ਵੱਖ-ਵੱਖ ਹਿੱਸਿਆਂ 'ਚ ਮਨਾਇਆ ਜਾ ਰਿਹਾ ਆ। ਉਸੇ ਨੂੰ ਸੰਬੰਧ ਦੇ ਵਿੱਚ ਹੀ ਜਿਹੜੀ ਇੰਡੀਪੈਂਡੈਂਸ ਡੇ ਪਰੇਡ ਜਿਹੜੀ ਉਹ ਹੋ ਰਹੀ ਸੀ, ਜਦ ਇਹ ਗੋਲੀकांड ਉੱਥੇ ਅਚਾਨਕ ਵਾਪਰਿਆ ਆ। ਸੋ ਜਿੱਥੋਂ ਪਰੇਡ ਸ਼ੁਰੂ ਹੁੰਦੀ ਆ, ਪਰੇਡ ਦੇ ਅੱਧ ਦੇ ਵਿਚਾਲੇ ਜੇ ਹੀ ਇਹ ਟੋਟਲ ਘਟਨਾ ਜਿਹੜੀ ਆ ਵਾਪਰੀ ਆ। ਇਹ ਸ਼ਿਕਾਗੋ ਦਾ ਸਬਰਬ ਇਲਾਕਾ ਪੈਂਦਾ, ਵੀ ਮੇਨ ਸਿਟੀ ਤੋਂ ਥੋੜਾ ਬਾਹਰ ਆ। ਇਹ ਇਨਸੀਡੈਂਟ ਅਮਰੀਕਾ ਦੇ ਵਿੱਚ 308ਵੀਂ ਮਾਸ ਸ਼ੂਟਿੰਗ ਇਸ ਸਾਲ ਦੇ ਵਿੱਚ ਗਨ ਵਾਇਲੈਂਸ ਆਰਕਾਈਵ ਦੇ ਤਹਿਤ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜੀ ਟਰੈਕ ਕਰਦੀ ਹੈ ਜਿਹੇ ਇਨਸੀਡੈਂਟਸ ਨੂੰ, ਉਸ ਦੇ ਬਾਰੇ ਵਾਪਰੀ ਆ। ਪਹਿਲੇ 4 ਦਿਨਾਂ ਦੇ ਵਿੱਚ ਜੁਲਾਈ ਦੇ ਇਹ 11ਵੀਂ ਮਾਸ ਸ਼ੂਟਿੰਗ ਜਿਹੜੀ ਉਹ ਬਣੀ ਆ, ਤੇ ਕਹਿੰਦੇ ਵੀ ਰਿਚਮੰਡ ਵਰਜੀਨੀਆ, ਸ਼ਿਕਾਗੋ, ਹਾਈਲੈਂਡ ਪਾਰਕ ਦੇ ਵਿੱਚ ਇਹ ਘਟਨਾਵਾਂ ਆਲਰੇਡੀ ਉੱਥੇ ਵਾਪਰ ਚੁੱਕੀਆਂ ਆ। ਸੋ ਪਿਛਲੇ ਕੁਝ ਸਮੇਂ ਦੇ ਵਿੱਚ ਵੱਡੀਆਂ ਵਾਰਦਾਤਾਂ ਸ਼ੂਟਿੰਗ ਦੇ ਨਾਲ ਸੰਬੰਧਿਤ ਵਾਪਰੀਆਂ ਹੈਗੀਆਂ। ਟੌਪਸ ਮਾਰਕੀਟ, ਫਿਰ ਯੂਵਾਲਡੇ ਦਾ ਰੌਬ ਐਲੀਮੈਂਟਰੀ ਹਾਈ ਸਕੂਲ, ਤੇ ਹੁਣ ਇੰਡੀਪੈਂਡੈਂਸ ਡੇ ਪਰੇਡ ਦੇ ਉੱਤੇ ਇਹ ਘਟਨਾ ਜਿਹੜੀ ਆ ਇਹ ਵਾਪਰੀ ਹੈਗੀ ਆ। ਸੋ ਇਸ ਟਾਈਮ ਇਸ ਦੇ ਕਰਕੇ ਪੂਰੀ ਤਰ੍ਹਾਂ ਹਰਜੋਤ ਸਿੰਘ ਜੀ ਲੋਕਾਂ ਦੇ ਵਿੱਚ, ਉੱਥੋਂ ਦੇ ਲੋਕਾਂ ਦੇ ਵਿੱਚ ਥੋੜਾ ਬਹੁਤਾ ਜਿਹੜਾ ਡਰ ਆ ਉਹ ਬਣਿਆ ਪਿਆ। ਸ਼ਿਕਾਗੋ ਦੇ ਜਿਹੜੇ ਵਾਈਟ ਸੌਕਸ ਕਰਕੇ ਬੇਸਬਾਲ ਦੀ ਟੀਮ ਆ, ਉਹਨਾਂ ਨੇ ਜਿਹੜੀ ਹਰਜੋਤ ਸਿੰਘ ਜੀ ਫਾਇਰਵਰਕਸ ਕਰਨੇ ਸੀਗੇ, ਉਹ ਇਸ ਸ਼ੂਟਿੰਗ ਦੇ ਚੱਲਦਿਆਂ ਉਹਨਾਂ ਨੂੰ ਰੱਦ ਜਿਹੜਾ ਆ ਉਹ ਕਰ ਦਿੱਤਾ ਆ। 6 ਜਾਣੇ ਹੁਣ ਤੱਕ ਮਰ ਚੁੱਕੇ ਆ, ਜਦੋਂ ਆਪਾਂ ਹੁਣ ਤੁਹਾਡੇ ਨਾਲ ਇਹ ਖਬਰਾਂ ਦੱਸ ਰਹੇ ਹਾਂ।